ਕਮਰਸ਼ੀਅਲ ਰੀਅਲ estate ਜਿਹੜੀ ਆ ਨਾ ਉਹਦਾ ਇਨਵੈਂਟਰੀ ਜਿਹੜੀ ਬਹੁਤ ਇਸ ਵੇਲੇ ਟਾਈਟ ਆ ਅਵੇਲੇਬਲ ਹੈ ਨਹੀਂਗਾ ਤੇ ਜੇ ਕੁਝ ਹੈ ਵਾ ਉਹਦੇ ਫਿਰ ਪ੍ਰਾਈਸਿਸ ਜਿਹੜੇ ਆ ਉਹ ਕਾਫੀ ਹਾਈ ਆ ਛੱਡਣਾ ਨਹੀਂ ਚਾਹ ਰਿਹਾ ਸਾਰਿਆਂ ਦਾ ਸੈੱਟ ਚੱਲ ਰਿਹਾ ਹੈ ਇਹ ਗੱਲ ਇਦਾਂ ਕਹਿ ਸਕਦੇ ਬਿਜ਼ੀ ਇੰਨੇ ਕਿ ਜ਼ਿਆਦਾ ਆ ਕੰਸਟਰਕਸ਼ਨ ਵਾਲੇ ਕ੍ਰਿਊ ਕਿ ਤੁਹਾਡੀ ਵਾਰੀ 2 ਸਾਲ ਬਾਅਦ ਆਉਣੀ ਆ ਸੋ ਇਹ ਚੀਜ਼ਾਂ ਨੂੰ ਜਦੋਂ ਤੁਸੀਂ ਸਾਰੀਆਂ ਨੂੰ ਇਕੱਠੀਆਂ ਕਰ ਲੈਨੇ ਆ ਤੇ ਜਿਹੜੀ ਨਵੀਂ ਇਨਵੈਂਟਰੀ ਬਣਨੀ ਆ ਉਹ ਘੱਟ ਬਣ ਰਹੀ ਆ ਠੀਕ ਹੈ ਤੇ ਇਸ ਲਈ ਕਹਿ ਲਓ ਕਿ ਅਵੇਲੇਬਲ ਜਿਹੜੀ ਇਨਵੈਂਟਰੀ ਬਹੁਤ ਘੱਟ ਆ ਰੀਜ਼ਨ ਇਹ ਆ ਕਿ ਨਵਾਂ ਜਿਹੜਾ ਮਾਰਕੀਟ 'ਚ ਆ ਬਹੁਤ ਘੱਟ ਆ ਰਿਹਾ ਵਾ ਅੱਛਾ ਤੇ ਮੈਂ ਕਹਿੰਦਾ ਵੀ 15 ਤੋਂ 25 ਜਾਂ 30% ਤਾਈਂ ਤੁਹਾਡੇ ਕੋਲ ਡਾਊਨ ਪੇਮੈਂਟ ਦਾ ਹੋਣਾ ਬਹੁਤ ਜ਼ਰੂਰੀ ਉਹਨਾਂ ਹੀ ਫਾਇਦਾ ਹੋ ਜਾਂਦਾ ਹਾਂਜੀ ਉਹ ਡਾਊਨ ਪੇਮੈਂਟ ਵੀ ਫਿਰ ਇਦਾਂ ਨਹੀਂ ਹੈ ਕਿ ਵੀ ਤੁਸੀਂ ਕਿਤੇ ਕੈਸ਼ ਚੁੱਕ ਲਿਆਓ ਉਹ ਕਿਤੇ ਲੈਜਿਟ ਤੁਹਾਡੇ ਖਾਤੇ ਦੇ ਵਿੱਚ ਬੈਂਕ ਅਕਾਊਂਟ ਦੇ ਵਿੱਚ ਉਹ ਪਈ ਹੋਣੀ ਇਹ ਵੀ ਹੁੰਦਾ ਵੀ ਕਿੰਨੇ ਚਿਰ ਦੇ ਪਏ ਹੋਣੇ ਚਾਹੀਦੇ ਹਾਂਜੀ ਮੈਂ ਮਤਲਬ ਕਹਿ ਲਓ ਕਿ ਬਈ ਜਿਵੇਂ ਆਪਾਂ ਘਰਾਂ ਦੇ ਉਹਦੇ ਐਕਸਪੀਰੀਅੰਸ ਨਾਲ ਦੱਸ ਦਿੰਦਾ ਵੀ 3 ਮਹੀਨੇ ਦਾ ਉਹਨਾਂ ਨੂੰ ਜ਼ਰੂਰ ਹੁੰਦਾ ਕਿ 3 ਮਹੀਨੇ ਦੇ ਉਹ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਹੋਣ ਤੇ ਮੈਨੂੰ ਤੁਸੀਂ ਕਿਸੇ ਵੀ ਕੰਮ ਦੇ ਲਈ ਜਿਹੜਾ ਵਾ ਉਹ ਕਾਲ ਬੇਝਿਜਕ ਹੋ ਕੇ ਕਰ ਸਕਦੇ ਹੋ ਤੇ ਮੈਂ ਇਹ ਜ਼ਰੂਰ ਕਹੂੰਗਾ ਕਿ ਜਿਹੜੀ ਵੀ ਤੁਹਾਨੂੰ ਮੈਂ ਸਲਾਹ ਦੇਵਾਂਗਾ ਉਹ ਬਿਲਕੁਲ ਸੱਚ ਦੇ ਆਧਾਰ ਤੇ ਹੋਊਗੀ ਤੇ ਆਪਣੇ ਸਵਾਰਥ ਨੂੰ ਪਿੱਛੇ ਰੱਖ ਕੇ ਤੁਹਾਡੇ ਬਾਰੇ ਸੋਚ ਕੇ ਮੈਂ ਜਿਹੜੀ ਉਹ ਗੱਲ ਤੁਹਾਨੂੰ ਦੱਸੂੰਗਾ ਇੱਕ ਜਿਹੜੀ ਪ੍ਰੋਬਲਮ ਉਹਨੇ ਤੁਹਾਨੂੰ ਨਹੀਂ ਦੱਸਣੀ ਹੁੰਦੀ ਉਹ ਹੁੰਦੀ ਆ ਕਿ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਜਿਹੜਾ ਇਹ ਜਗ੍ਹਾ ਲਈ ਹੋਈ ਆ ਕਿ ਵਾਈਲਡਫਾਇਰ ਜ਼ੋਨ 'ਚ ਤਾਂ ਨਹੀਂ ਆਉਂਦੀ ਠੀਕ ਹੈ ਕਿਉਂਕਿ ਜੇ ਸਾਰਾ ਕੁਝ ਹੋ ਵੀ ਗਿਆ ਵੀਰ ਜੀ ਤੇ ਉੱਥੇ ਜਦੋਂ ਤੁਸੀਂ ਕੰਸਟਰਕਸ਼ਨ ਕਰਨੀ ਆ ਤੁਹਾਨੂੰ ਬਿਲਡਰਸ ਰਿਸਕ ਇੰਸ਼ੋਰੈਂਸ ਚਾਹੀਦੀ ਆ ਠੀਕ ਹੈ ਓਕੇ ਉਹ ਤੁਹਾਨੂੰ ਮਿਲਣੀ ਨਹੀਂ ਗਈ ਜੇ ਤੁਹਾਡੀ ਵਾਈਲਡਫਾਇਰ ਜ਼ੋਨ 'ਚ ਆ ਗਿਆ ਓਕੇ ਤੁਹਾਡਾ ਦੋਸਤ ਆ ਉਹ 93 ਚ ਕੰਮ ਕਰਦਾ ਹੁੰਦਾ ਸੀ ਕਿ 92 ਆਈ ਥਿੰਕ 91 ਚ ਠੀਕ ਹੈ ਇੱਥੇ ਫ੍ਰਿਜ਼ਨੋ ਹੀ ਉਹ ਗੈਸ ਸਟੇਸ਼ਨ 'ਚ ਉਹਨੇ 4-5 ਵਾਰੀ ਲਿਕਰ ਸਟੋਰ ਤੇ 4-5 ਸਾਲ ਕੰਮ ਕੀਤਾ ਉਹੋ ਹੀ ਲਿਕਰ ਸਟੋਰ ਹੁਣ ਉਹਨੇ ਹੈਗੇ ਉਹਦੇ ਕੋਲ 2-3 ਹੋਰ ਉਦਾਂ ਉਹ ਹੁਣ ਉਹਨੇ ਉਹ ਖਰੀਦ ਲਿਆ ਤੇ ਮੈਂ ਉਹਦੇ ਨਾਲ ਗੱਲ ਕਰਦਾ ਹੈਗਾ ਵੀ ਇਹ ਤੇ ਜਿੱਦਾਂ ਮਤਲਬ ਰੂਹ ਤੁਹਾਡੀ ਖੁਸ਼ ਹੋ ਗਈ ਉਹ ਵੀ ਦੱਸਦਾ ਹੀ ਕਹਿੰਦਾ ਹੋਰ ਕਹਿੰਦਾ ਜਿਹੜੇ ਮੈਂ ਲਿਕਰ ਸਟੋਰ ਲਏ ਆ ਉਨੀ ਖੁਸ਼ੀ ਨਹੀਂ ਹੋਈ ਹੁਣ ਮੈਨੂੰ ਯਾਦ ਆਉਂਦੀ ਆ ਉਹੀ ਵੀ ਜਦੋਂ 91-92 ਚ ਵੀ ਮੈਂ ਇੱਥੇ ਕੰਮ ਕਰਦਾ ਹੁੰਦਾ ਸੀ ਮੇਰੀ ਉੜਦੀ ਗੁੱਡੀ ਨੂੰ ਸਾਕ ਸੰਬੰਧੀਆਂ ਪੇਚੇ ਲਾਉਣੇ ਨੇ ਤੇਰੇ ਸੱਚੇ ਸੁੱਚੇ ਅਕਸ ਤੇ ਝੂਠ ਦੇ ਚਿੱਕੜ ਪਾਉਣੇ ਨੇ ਹੌਸਲਾ ਨਾ ਹਾਰੀ ਤੂੰ ਕਰ ਸਕਦਾ ਚੋਟੀਆਂ ਅਸਮਾਨਾਂ ਤੋਂ ਉੱਚੀਆਂ ਤੂੰ ਸਰ ਸਕਦਾ ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਪੰਜਾਬੀ TV USA ਦੇ ਉੱਤੇ ਸਵਾਗਤ ਹੈ ਮੈਂ ਰਾਜਕਨਵੀਰ ਸਿੰਘ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਸੁਖਬੀਰ ਸਿੰਘ ਪੰਡਾਲ ਜੀ ਜੁੜੇ ਨੇ ਜੋ ਕਿ ਜ਼ੈਂਡਰ ਮਾਰਗੇਜ ਅਤੇ ਰੀਅਲ estate ਵੱਲੋਂ ਅੱਜ ਸਾਨੂੰ ਥੋੜ੍ਹੀਆਂ ਕਮਰਸ਼ੀਅਲ ਰੀਅਲ estate ਦੇ ਬਾਰੇ ਜਾਣਕਾਰੀਆਂ ਦੇਣਗੇ ਆਓ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਸੁਖਬੀਰ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਸੋ ਇਸ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰੀਏ ਤੁਸੀਂ ਆਪਣੀ ID ਸ਼ੇਅਰ ਕਰ ਲਿਓ ਜੀ ਹਾਂਜੀ ਜ਼ਰੂਰ ਉਹ ਬਹੁਤ ਜ਼ਰੂਰੀ ਆ ਧੰਨਵਾਦ ਤੁਹਾਡਾ ਯਾਦ ਕਰਾਉਣ ਦਾ ਮੇਰੀ NMLS ID ਹੈਗੀ ਆ 1994273 ਤੇ DRE ID ਹੈਗੀ 01997346 ਸੁਖਬੀਰ ਪੰਡਾਲ ਜੀ ਕਮਰਸ਼ੀਅਲ ਰੀਅਲ estate ਦਾ ਕੀ ਹਾਲ ਆ ਇਸ ਟਾਈਮ ਕਿੱਦਾਂ ਚੱਲ ਰਿਹਾ ਹੈ ਜੀ ਉੱਥੇ ਸ਼ੁਰੂਆਤ ਕਰਦੇ ਜਾਈਏ ਹਾਂਜੀ ਇਸ ਵੇਲੇ ਦੇਖੋ ਕਮਰਸ਼ੀਅਲ ਰੀਅਲ estate ਜਿਹੜੀ ਆ ਨਾ ਉਹਦਾ ਇਨਵੈਂਟਰੀ ਜਿਹੜੀ ਬਹੁਤ ਇਸ ਵੇਲੇ ਟਾਈਟ ਆ ਠੀਕ ਹੈ ਇਨਵੈਂਟਰੀ ਜੇ ਕੁਝ ਚਾਹੁੰਦੇ ਵੀ ਆ ਤੁਸੀਂ ਮੰਨ ਲਓ ਕਿ ਕੇਪੇਬਲ ਵੀ ਆ ਕੁਝ ਲੈਣ ਦੇ ਕੁਝ ਅਵੇਲੇਬਲ ਹੈ ਨਹੀਂਗਾ ਤੇ ਜੇ ਕੁਝ ਹੈ ਵਾ ਉਹਦੇ ਫਿਰ ਪ੍ਰਾਈਸਿਸ ਜਿਹੜੇ ਆ ਉਹ ਕਾਫੀ ਹਾਈ ਆ ਸੋ ਮੈਂ ਇਹ ਹੀ ਕਹੂੰਗਾ ਕਿ ਬਈ ਬਹੁਤ ਹੀ ਜ਼ਿਆਦਾ ਜਿਹੜੀ ਇਨਵੈਂਟਰੀ ਉਹ ਘੱਟ ਆ ਕਮਰਸ਼ੀਅਲ ਰੀਅਲ estate 'ਚ ਰੀਜ਼ਨ ਕੀ ਤੁਹਾਨੂੰ ਲੱਗ ਰਿਹਾ ਵੀ ਕਾਰਨ ਕੀ ਆ ਵੀ ਇਨਵੈਂਟਰੀ ਇੰਨੀ ਘੱਟ ਆ ਕੋਈ ਛੱਡਣਾ ਨਹੀਂ ਚਾਹ ਰਿਹਾ ਸਾਰਿਆਂ ਦਾ ਸੈੱਟ ਚੱਲ ਰਿਹਾ ਹੈ ਇਹ ਗੱਲ ਇਦਾਂ ਕਹਿ ਸਕਦੇ ਰੀਜ਼ਨ ਦੇਖੋ ਇਹ ਆ ਵੀ ਹਰ ਕੋਈ ਜਿਹੜਾ ਉਹ ਤਰੱਕੀ ਕਰਨੀ ਚਾਹੁੰਦਾ ਇਹ ਤੇ ਗੱਲ ਐਂਡ ਚਾਹੀਦਾ ਵੀ ਆ ਐਵੇਂ ਅਗਾਂਹ ਵਧਣਾ ਚਾਹੁੰਦਾ ਵਾ ਤੇ ਚਾਹੀਦਾ ਵੀ ਆ ਤੇ ਹੁੰਦਾ ਕੀ ਆ ਕਿ ਹੁਣ ਜਿੱਦਾਂ ਮੰਨ ਲਓ ਕਿ ਨਵਾਂ ਗੈਸ ਸਟੇਸ਼ਨ ਬਣਾਉਣਾ ਵਾ ਤੁਸੀਂ ਜਾਂ ਹਨਾ ਸਪੈਸ਼ਲੀ ਗੈਸ ਸਟੇਸ਼ਨ ਦੀ ਗੱਲ ਕਰਦੇ ਆ ਤੋ ਰੈੱਡ ਟੇਪ ਇੰਨੀ ਆ ਕਿ ਇੰਨਾ ਕਿ ਤੁਹਾਨੂੰ ਕਹਿ ਲਓ ਸਟੇਟ ਦੇ ਥਰੂ ਸਿਟੀ ਦੇ ਥਰੂ ਕਾਉਂਟੀ ਦੇ ਥਰੂ ਜਾਣਾ ਪੈਂਦਾ ਵਾ ਆਪਣੇ ਪਰਮਿਟਸ ਲਈ ਹਾਂਜੀ ਕਿ ਕਈ ਵਾਰੀ ਸਾਲਾਂ ਬੱਧੀ ਲੱਗ ਜਾਂਦੇ ਤੁਹਾਨੂੰ ਤੇ ਹੁਣ ਸਾਲਾਂ ਬੱਧੀ ਲੱਗ ਗਏ ਤੇ ਫਿਰ ਜਦੋਂ ਕੰਸਟਰਕਸ਼ਨ ਕਰਾਉਣੀ ਆ ਤੁਸੀਂ ਤੇ ਉਹ ਬਿਜ਼ੀ ਇੰਨੇ ਕਿ ਜ਼ਿਆਦਾ ਆ ਕੰਸਟਰਕਸ਼ਨ ਵਾਲੇ ਕ੍ਰਿਊ ਕਿ ਤੁਹਾਡੀ ਵਾਰੀ 2 ਸਾਲ ਬਾਅਦ ਆਉਣੀ ਆ ਸੋ ਇਹ ਚੀਜ਼ਾਂ ਨੂੰ ਜਦੋਂ ਤੁਸੀਂ ਸਾਰੀਆਂ ਨੂੰ ਇਕੱਠੀਆਂ ਕਰ ਲੈਨੇ ਆ ਤੇ ਜਿਹੜੀ ਨਵੀਂ ਇਨਵੈਂਟਰੀ ਬਣਨੀ ਆ ਉਹ ਘੱਟ ਬਣ ਰਹੀ ਆ ਠੀਕ ਹੈ
ਤੇ ਇਸ ਲਈ ਕਹਿ ਲਓ ਕਿ ਅਵੇਲੇਬਲ ਜਿਹੜੀ ਇਨਵੈਂਟਰੀ ਬਹੁਤ ਘੱਟ ਆ। ਠੀਕ ਹੈ ਜੀ। ਰੀਜ਼ਨ ਇਹ ਆ ਕਿ ਨਵਾਂ ਜਿਹੜਾ ਮਾਰਕੀਟ 'ਚ ਆ ਬਹੁਤ ਘੱਟ ਆ ਰਿਹਾ ਵਾ। ਅੱਛਾ। ਆ ਜਿਹੜੀਆਂ ਕਹਿ ਲਓ ਕਿ ਨਵੀਂ ਰੂਲਸ ਐਂਡ construction ਘੱਟ ਆ। ਹਾਂਜੀ ਰੂਲ ਐਂਡ ਰੈਗੂਲੇਸ਼ਨਸ ਜਾਂ ਹੋਰ ਜਿਹੜੇ ਸਿਟੀ ਦੀਆਂ ਜਾਂ ਕਾਊਂਟੀ ਦੀਆਂ ਜਿਹੜੇ ਪਰਮਿਟਸ। ਤੁਸੀਂ ਆਫ ਦੀ ਏਅਰ ਆਪਾਂ ਗੱਲ ਕਰ ਰਹੇ ਦੱਸ ਰਹੇ ਸੀ ਵੀ ਤੁਹਾਡੇ ਇੱਕ ਜਾਣਕਾਰ ਨੂੰ 6 ਸਾਲ ਹੋ ਗਏ ਲੱਗੇ ਆ, ਅਜੇ ਤੱਕ ਪਰਮਿਟਸ ਦਾ ਹੀ ਰੌਲਾ ਰੱਪਾ ਹਾਂਜੀ ਚੱਲੀ ਜਾਂਦਾ। ਬਿਲਕੁਲ, ਮੈਂ ਮਤਲਬ ਤੁਹਾਨੂੰ ਦੱਸ ਹੀ ਦਿੰਦਾ ਵਾਂ ਕਿ ਆਪਣੇ ਫਰੈਜ਼ਨੋ ਦੇ ਵਿੱਚ 41 ਹਾਈਵੇ ਆਪਾਂ ਨੂੰ ਪਤਾ ਹੀ ਆ ਜੀ। ਤੇ ਤਕਰੀਬਨ 15th ਐਵਨਿਊ ਦੇ ਆਪਣੇ ਸਾਡਾ ਦੋਸਤ ਆ, ਉਹਨੇ ਗੈਸ ਸਟੇਸ਼ਨ ਜਿੱਦਾਂ ਬਣਾਉਣਾ 6 ਸਾਲ ਪਹਿਲਾਂ ਉਹਨੇ ਉਹ ਜ਼ਮੀਨ ਜਿਹੜੀ ਲੈ ਲਈ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਪਾਣੀ ਜਿਹੜਾ ਵਾ ਉਹਦਾ ਬਹੁਤ ਜ਼ਰੂਰੀ ਹੁੰਦਾ ਇੱਥੇ ਕਿ ਵੀ ਪਾਣੀ ਜਿਹੜਾ ਵਾ ਉਹਨਾਂ ਥੱਲਿਓਂ ਕੱਢਣਾ ਹੋਣਾ। ਉਹ ਪਾਣੀ ਦਾ ਜਿਹੜਾ ਲੈਵਲ ਸੀਗਾ, ਪਾਣੀ ਕਿੰਨੇ ਫੋਰਸ ਨਾਲ ਆਉਣਾ ਚਾਹੀਦਾ, ਕਿੰਨੀਆਂ ਗੈਲਨਾਂ ਆਉਣੀਆਂ ਚਾਹੀਦੀਆਂ ਜਾਂ ਕਿਹੜਾ ਪਾਣੀ ਆ ਰਿਹਾ ਥੱਲਿਓਂ, ਇਹਦੇ ਲਈ ਬਿਲਕੁਲ ਤੁਸੀਂ ਸਹੀ ਹੋ। ਤਕਰੀਬਨ ਉਹਨੂੰ 4-5 ਸਾਲ ਲੱਗ ਗਏ ਤੇ ਫਿਰ ਪਰਮਿਟ ਗਾਂਹ ਲੈਂਦੇ ਆ 6 ਸਾਲ ਲੱਗ ਗਏ ਤੇ ਹੁਣ ਉੱਥੇ ਕੰਸਟਰਕਸ਼ਨ ਜਿਹੜੀ ਸ਼ੁਰੂ ਹੋਣੀ। ਤੇ ਹੁਣ ਕੰਸਟਰਕਸ਼ਨ ਨੂੰ ਵੀ ਆਪਣਾ ਟਾਈਮ ਲੱਗਣਾ। 2 ਸਾਲ ਸੌਕੇ ਲੱਗਣੇ। ਨਾਲੇ ਦੇਖੋ ਬੰਦੇ ਦਾ ਬਜਟ ਹਿੱਲ ਜਾਂਦਾ। 6 ਸਾਲ ਪਹਿਲਾਂ ਬੰਦੇ ਨੇ ਕੰਸਟਰਕਸ਼ਨ ਦੀ ਕਾਸਟ ਕੁਝ ਹੋਰ ਸੋਚੀ ਸੀ ਤੇ ਅੱਜ ਕੁਝ ਹੋਰ ਆ। ਮੈਂ ਵੀਰ ਜੀ ਇਹ ਗੱਲ ਕਹਿਣ ਹੀ ਵਾਲਾ ਸੀਗਾ, ਤੁਸੀਂ ਕਹਿ ਦਿੱਤੀ ਆ, ਧੰਨਵਾਦ ਤੁਹਾਡਾ, ਕਿ ਕੰਸਟਰਕਸ਼ਨ ਕਾਸਟ ਇੰਨੀ ਕਿ ਮਹਿੰਗੀ ਹੋ ਗਈ ਆ ਕਿ ਹੁਣ ਉਸੇ ਹੀ ਗੈਸ ਸਟੇਸ਼ਨ ਦੇ ਜਿਹੜੇ ਡਬਲ ਜਿਹੜੇ ਪੈਸੇ ਲੱਗਣੇ ਆ, ਤੁਸੀਂ ਬਿਲਕੁਲ ਬਜਟ ਦੇ ਵਿੱਚੋਂ ਬਾਹਰ ਹੋ ਜਾਂਦੇ ਆ। ਫਿਰ ਇੱਕ ਹੋਰ ਮੈਂ ਨਾਲ ਦੀ ਨਾਲ ਗੱਲ ਕਹਿ ਦਵਾਂ ਕਿ ਜਿਹੜਾ ਲੋਨ ਕਰਾਉਣਾ ਹੁੰਦਾ, ਉਦੋਂ ਤੁਸੀਂ ਸੋਚਿਆ ਹੁੰਦਾ ਵਾ ਕਿ ਮੇਰਾ ਲੋਨ ਇੰਨੇ ਦਾ ਹੋਣਾ ਵਾ ਤੇ ਤੁਸੀਂ ਕੈਪੇਬਲ ਹੁੰਨੇ ਉਸ ਚੀਜ਼ ਸਹੀ ਗੱਲ ਹੈ। ਹੁਣ ਉਹ ਕਿਉਂਕਿ ਕੰਸਟਰਕਸ਼ਨ ਕਾਸਟ ਵੱਧ ਗਈ, ਡਬਲ ਹੋ ਗਈ, ਤੇ ਤੁਹਾਡਾ ਲੋਨ ਵੀ ਉਸ ਹਿਸਾਬ ਨਾਲ ਹੋਣਾ ਵੱਧ ਜਾਣਾ। ਤੇ ਫਿਰ ਕਈ ਵਾਰੀ ਉਹ ਪੰਗਾ ਪੈ ਜਾਂਦਾ ਵੀ ਤੁਸੀਂ ਕੈਪੇਬਲ ਹੀ ਨਹੀਂ ਰਹਿੰਦੇ, ਉਹ ਲੋਨ ਐਲੀਜੀਬਲ ਨਹੀਂ ਹੁੰਦੇ ਉਹਨਾਂ ਲੋਨ ਕਰਾਉਣ ਨੂੰ, ਜਿਹੜਾ ਉਹ ਫਿਰ ਪ੍ਰੋਬਲਮ ਆ ਜਾਂਦੀ ਆ। ਸੋ ਗੈਸ ਸਟੇਸ਼ਨ, ਲਿਕਰ ਸਟੋਰ, ਆਪਣੀ ਜਿਹੜੀ ਕਮਿਊਨਿਟੀ ਆ ਕਾਫੀ ਜ਼ਿਆਦਾ ਇਸ ਪਾਸੇ ਵੱਲ ਨੂੰ ਆ। ਕਈ ਵਾਰੀ ਜ਼ਿਆਦਾ ਹੀ ਜਿਹੜਾ ਇਸ ਪਾਸੇ ਵੱਲ ਨੂੰ ਆਪਾਂ ਚੱਲ ਪੈਂਦੇ ਆ ਇੱਕ ਦੇ ਵੱਲ ਦੇਖ ਕੇ ਵੀ। ਪਰ ਇੱਥੇ ਮੈਂ ਪੁੱਛਣਾ ਚਾਹੁੰਦਾ ਵੀ ਜੇ ਤੁਸੀਂ ਇਸ ਪਾਸੇ ਵੱਲ ਨੂੰ ਜਾਣਾ ਚਾਹੁੰਦੇ ਆ, ਕਮਰਸ਼ੀਅਲ ਵਾਲੇ ਪਾਸੇ ਨੂੰ, ਇਹ ਰੀਅਲ estate ਖਰੀਦਣੀ ਆ ਜਾਂ ਇੱਦਾਂ ਦੇ ਬਿਜ਼ਨਸ ਬਾਏ ਕਰਨੇ ਆ, ਉਹਦੇ ਲਈ ਤੁਹਾਡੀ ਤਿਆਰੀ ਕੀ ਹੋਣੀ ਚਾਹੀਦੀ ਹੈ? ਤੁਹਾਨੂੰ ਆਪਣੇ ਬਾਰੇ ਕੀ ਪਤਾ ਹੋਣਾ ਚਾਹੀਦਾ ਤੇ ਬਿਜ਼ਨਸ ਬਾਰੇ ਕੀ ਪਤਾ ਹੋਵੇ ਤਾਂ ਜੋ ਤੁਸੀਂ ਇਹਨੂੰ ਸਕਸੈਸਫੁਲੀ ਰਨ ਕਰ ਸਕੋ? ਹਾਂਜੀ ਬਿਲਕੁਲ। ਪਹਿਲਾਂ ਤਾਂ ਮੈਂ ਇਹ ਕਮੈਂਟ ਕਰੂੰਗਾ ਜਿਹੜੀ ਤੁਸੀਂ ਗੱਲ ਕਹੀ ਆ ਕਿ ਖੁਸ਼ੀ ਬਹੁਤ ਹੁੰਦੀ ਆ ਕਿ ਆਪਣੀ ਜਿਹੜੀ ਕਮਿਊਨਿਟੀ ਆ, ਸਿੱਖ ਕਮਿਊਨਿਟੀ ਜਾਂ ਪੰਜਾਬੀ ਕਮਿਊਨਿਟੀ ਆ, ਬਹੁਤ ਮਿਹਨਤੀ ਆ ਤੇ ਉਹਨਾਂ ਦੇ ਜਿਹੜੇ ਸੁਪਨੇ ਆ ਉਹ ਫਿਰ ਉਹ ਜਿਹੜੇ ਪੂਰੇ ਕਰਨ ਦੀ ਪੂਰੀ ਹਿੰਮਤ ਰੱਖਦੇ ਆ। ਤੇ ਜਦੋਂ ਮੈਂ ਵੇਖਦਾ ਵਾਂ ਕਿ ਸਾਡੇ ਭਰਾ ਵੱਡੇ ਜਾਂ ਛੋਟੇ ਇਦਾਂ ਦੇ ਬਿਜ਼ਨਸਾਂ ਦੇ ਜਾਂ ਕਹਿ ਲਓ ਮਲਟੀਪਲ ਬਿਜ਼ਨਸਾਂ ਦੇ ਮਾਲਕ ਬਣੇ ਹੋਏ ਆ ਤੇ ਮਨ ਜਿਹੜਾ ਕਿ ਰੂਹ ਖੁਸ਼ ਹੁੰਦੀ ਆ। ਸਹੀ ਗੱਲ ਹੈ। ਤੇ ਹੁਣ ਆਪਾਂ ਆਉਨੇ ਤੁਹਾਡੇ ਦੂਜੇ ਸਵਾਲ ਤੇ ਕਿ ਜਦੋਂ ਆਪਾਂ ਤਿਆਰੀ ਕਰਨੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਆਪਣੀ ਕੋਹ ਕਰਨੀ ਪੈਂਦੀ ਆ ਕਿ ਸਭ ਤੋਂ ਮੈਂ ਕਹੂੰਗਾ ਕਿ ਆਤਮਿਕ ਤੌਰ ਤੇ ਵੇਖਣਾ ਪੈਣਾ ਵੀ ਕੀ ਮੈਂ ਤਿਆਰ ਹਾਂ ਇਸ ਕੰਮ ਲਈ, ਕੀ ਮੈਂ ਮਿਹਨਤ ਕਰਨੀ ਚਾਹੁੰਦਾ ਵਾਂ। ਦਿਨ ਦਾ 24 ਆਵਰ ਕੰਮ ਹੈ ਤੇ ਜਦੋਂ ਉਹ ਮਨ ਬਣ ਗਿਆ ਤੇ ਫਿਰ ਜਿਹੜਾ ਆਪਾਂ ਨੂੰ ਵੇਖਣਾ ਪੈਣਾ ਆਪਣਾ ਫਾਈਨੈਂਸ਼ੀਅਲ ਪੱਖ ਕਿ ਵੀ ਮੇਰੇ ਕੋਲ ਕਿੰਨੇ ਕੁ ਪੈਸੇ ਆ ਡਾਊਨ ਪੇਮੈਂਟ ਦੇ ਲਈ, ਮੇਰਾ ਕ੍ਰੈਡਿਟ ਕਿਵੇਂ ਦਾ ਵਾ, ਮੇਰਾ ਐਕਸਪੀਰੀਅੰਸ ਕਿਵੇਂ ਦਾ ਵਾ। ਕਿਉਂਕਿ SBA ਲੋਨ ਜਦੋਂ ਹੁੰਦਾ ਵਾ ਤੇ ਉਹਦੇ ਲਈ ਫਿਰ ਐਕਸਪੀਰੀਅੰਸ ਵੀ ਬਹੁਤ ਮੈਟਰ ਕਰਦਾ ਵਾ ਕਿ ਉਸ ਕਿੱਤੇ ਦੇ ਵਿੱਚ ਤੁਹਾਡਾ 5 ਸਾਲ ਦਾ ਜਾਂ 2 ਸਾਲ ਦਾ ਜਾਂ ਕੁਝ ਐਕਸਪੀਰੀਅੰਸ ਹੈ ਜਾਂ ਨਹੀਂ ਹੈ। ਹਾਂਜੀ, ਤੁਹਾਡਾ ਕ੍ਰੈਡਿਟ ਵਧੀਆ ਹੋਣਾ ਚਾਹੀਦਾ ਤੇ ਡਾਊਨ ਪੇਮੈਂਟ ਤੇ ਪੂਰਾ ਜ਼ੋਰ ਤੁਹਾਨੂੰ ਦੇਣਾ ਚਾਹੀਦਾ। ਉਹਦਾ ਰੀਜ਼ਨ ਕੀ ਹੁੰਦਾ ਵਾ ਕਿ ਵੈਸੇ ਤਾਂ ਮੈਂ ਕਹੂੰਗਾ ਵੀ ਰੀਅਲ ਸਟੇਟ ਏਜੰਟ ਨਾਲ ਬਹਿ ਕੇ ਆਪਣਾ ਹੋਮਵਰਕ ਕਰੋ, ਲੋਨ ਆਫਿਸਰ ਨਾਲ ਬਹਿ ਕੇ ਹੋਮਵਰਕ ਕਰੋ, ਪਰ ਫਿਰ ਵੀ ਜੇ ਆਪਾਂ ਸਕਵੀਜ਼ ਵੀ ਕਰੀਏ ਤੇ ਮੈਂ ਕਹਿੰਦਾ ਵੀ 15 ਤੋਂ 25 ਜਾਂ 30% ਤਾਈਂ ਤੁਹਾਡੇ ਕੋਲ ਡਾਊਨ ਪੇਮੈਂਟ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਫਾਇਦਾ ਹੋ ਜਾਂਦਾ। ਹਾਂਜੀ, ਉਹ ਡਾਊਨ ਪੇਮੈਂਟ ਵੀ ਫਿਰ ਇਦਾਂ ਨਹੀਂ ਹੈ ਕਿ ਵੀ ਤੁਸੀਂ ਕਿਤੇ ਕੈਸ਼ ਚੁੱਕ ਲਿਆਓ, ਉਹ ਕਿਤੇ ਲੈਜਿਟ ਤੁਹਾਡੇ ਖਾਤੇ ਦੇ ਵਿੱਚ, ਬੈਂਕ ਅਕਾਊਂਟ ਦੇ ਵਿੱਚ ਉਹ ਪਈ ਹੋਣੀ ਚਾਹੀਦੀ। ਇਹ ਵੀ ਹੁੰਦਾ ਵੀ ਕਿੰਨੇ ਚਿਰ ਦੇ ਪਏ ਹੋਣੇ ਚਾਹੀਦੇ। ਹਾਂਜੀ, ਮੈਂ ਮਤਲਬ ਕਹਿ ਲਓ ਕਿ ਬਈ ਜਿਵੇਂ ਆਪਾਂ ਘਰਾਂ ਦੇ ਉਹਦੇ ਐਕਸਪੀਰੀਅੰਸ ਨਾਲ ਦੱਸ ਦਿੰਦਾ ਵੀ 3 ਮਹੀਨੇ ਦਾ ਉਹਨਾਂ ਨੂੰ ਜ਼ਰੂਰ ਹੁੰਦਾ ਕਿ 3 ਮਹੀਨੇ ਤੇ ਉਹ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਹੋਣ, ਜਾਂ ਫਿਰ ਕਹਿ ਲਓ ਕਿ ਲੈਜਿਟ ਸੋਰਸ ਹੋਵੇ ਵੀ ਇਧਰੋਂ ਆਏ ਮੈਨੂੰ, ਠੀਕ ਹੈ, ਤੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ। ਜਾਂ ਫਿਰ ਗਿਫਟ ਲੈਟਰ ਹੋ ਜਾਵੇ ਕਿ ਮੈਨੂੰ ਫਲਾਣੇ ਨੇ ਗਿਫਟ ਲੈਟਰ ਦਿੱਤੀ ਆ ਤੇ ਫਿਰ ਉਹਦੇ ਅਕਾਊਂਟ 'ਚ ਵੀ ਉਹ ਪੈਸੇ ਕਿਸੇ ਲੈਜਿਟ ਤਰੀਕੇ ਨਾਲ ਚਾਹੀਦੇ ਆ। ਸੋ ਇਹ ਤਿਆਰੀ ਬਹੁਤ ਹੈ ਕਿ ਫਾਈਨੈਂਸ਼ੀਅਲ ਤੌਰ ਦੇ ਉੱਤੇ ਐਕਸਪੀਰੀਅੰਸ ਹੋ ਗਿਆ, ਡਾਊਨ ਪੇਮੈਂਟ ਹੋ ਗਈ, ਤੁਹਾਡਾ ਕ੍ਰੈਡਿਟ ਕਿਵੇਂ ਦਾ ਵਾ। ਤੇ ਹਾਂ, ਅਖੀਰ 'ਚ ਮੈਂ ਫਿਰ ਕਹੂੰਗਾ ਕਿ ਲੋਨ ਆਫਿਸਰ ਨਾਲ ਜਾਂ ਮੰਨ ਲਓ ਰੀਅਲ estate ਏਜੰਟ ਨਾਲ ਬਹਿ ਕੇ ਜ਼ਰੂਰ ਗੱਲਬਾਤ ਕਰੋ। ਉਸ ਲਈ ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀ, ਤੁਸੀਂ ਜੈਂਡਰ ਮਾਰਗੇਜ ਦੇ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੋ। ਆਪਣਾ ਨੰਬਰ ਵੀ ਸ਼ੇਅਰ ਕਰ ਲਿਓ। ਹਾਂਜੀ, ਮੇਰਾ ਨੰਬਰ ਹੈਗਾ ਜੀ 5592419553 ਤੇ ਮੈਨੂੰ ਤੁਸੀਂ ਕਿਸੇ ਵੀ ਕੰਮ ਦੇ ਲਈ ਜਿਹੜਾ ਵਾ ਉਹ ਕਾਲ ਬੇਝਿਜਕ ਹੋ ਕੇ ਕਰ ਸਕਦੇ ਹੋ। ਤੇ ਮੈਂ ਇਹ ਜ਼ਰੂਰ ਕਹੂੰਗਾ ਕਿ ਜਿਹੜੀ ਵੀ ਤੁਹਾਨੂੰ ਮੈਂ ਸਲਾਹ ਦੇਵਾਂਗਾ
ਉਹ ਬਿਲਕੁਲ ਸੱਚ ਦੇ ਆਧਾਰ ਤੇ ਹੋਊਗੀ ਤੇ ਆਪਣੇ ਸਵਾਰਥ ਨੂੰ ਪਿੱਛੇ ਰੱਖ ਕੇ ਤੁਹਾਡੇ ਬਾਰੇ ਸੋਚ ਕੇ ਮੈਂ ਜਿਹੜੀ ਉਹ ਗੱਲ ਤੁਹਾਨੂੰ ਦੱਸੂਗਾ। ਕਮਰਸ਼ੀਅਲ ਜਦੋਂ ਕੋਈ ਕਿਸੇ ਨੇ ਬਿਜ਼ਨਸ ਜਾਂ ਕੋਈ ਫਰੈਂਚਾਈਜ਼ੀ ਖਰੀਦਣੀ ਹੈ ਜਾਂ ਗੈਸ ਸਟੇਸ਼ਨ ਲਿਕਰ ਸਟੋਰ ਖਰੀਦਣਾ ਆ, ਇਹ ਚਲੋ ਫਾਈਨੈਂਸ਼ੀਅਲ ਪੱਖ ਆ ਵੀ ਆਪਣੇ ਕੋਲ ਆ ਹੋਣਾ ਚਾਹੀਦਾ, ਤੁਸੀਂ ਰੈਡੀ ਹੋਣੇ ਚਾਹੀਦੇ ਆ। ਹਾਂਜੀ, ਉਸ ਬਿਜ਼ਨਸ ਦੇ ਬਾਰੇ ਕੀ ਪਤਾ ਹੋਵੇ, ਉਹ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੋਣਾ? ਕਈ ਵਾਰੀ ਹੁਣ ਜਿੱਦਾਂ ਤੁਸੀਂ ਕਹਿੰਦੇ ਵੀ ਤੁਸੀਂ ਅਗਲੇ ਦਾ ਸਵਾਰਥ ਮੇਨ ਰੱਖ ਕੇ ਆ, ਪਰ ਆਪਣੇ ਕੋਲ ਹਰ ਤਰ੍ਹਾਂ ਦੇ ਬੰਦੇ ਅਵੇਲੇਬਲ ਆ ਜਿਹੜਾ ਉਹ ਆਪਣਾ ਸਵਾਰਥ ਪਹਿਲਾਂ ਦੇਖਦੇ, ਦੂਜੇ ਦਾ ਬਾਅਦ 'ਚ। ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਆ? ਪਾਣੀ ਦਾ ਪਤਾ ਹੋਵੇ, ਪਰਮਿਟਸ ਦਾ ਪਤਾ ਹੋਵੇ, ਲਾਇਸੈਂਸਿੰਗ ਦਾ, ਕਿਹੜੀਆਂ ਚੀਜ਼ਾਂ ਦਾ ਮੁੱਖ ਧਿਆਨ ਰੱਖਣਾ ਵੀ ਇਸ ਤੋਂ ਪਹਿਲਾਂ ਇਹ ਨਾ ਕਹੇ ਯਾਰ ਮੈਂ ਤਾਂ ਫਸ ਗਿਆ? ਹਾਂਜੀ, ਦੇਖੋ ਕਿ ਅਗੇਨ ਗੱਲ ਉੱਥੇ ਹੀ ਆਉਂਦੀ ਆ ਕਿ ਪਹਿਲਾਂ ਜਦੋਂ ਤੁਸੀਂ ਮਨ ਬਣਾਉਂਦੇ ਆ ਤਾਂ ਤੁਸੀਂ ਇਹ ਵੇਖਣਾ ਕਿ ਮੈਂ ਐਗਜ਼ਿਸਟਿੰਗ ਬਿਜ਼ਨਸ ਲੈਣਾ ਕਿ ਮੈਂ ਆਪਣਾ ਨਵਾਂ ਬਣਾਉਣਾ। ਠੀਕ ਹੈ ਜੀ। ਹੁਣ ਜਿਹੜੇ ਤੁਹਾਡੇ ਸਵਾਲ ਆ ਕੁਛ ਇਹਦੇ ਵਿੱਚੋਂ ਇਦਾਂ ਦੇ ਆ ਕਿ ਜੇ ਤੁਸੀਂ ਨਵਾਂ ਬਣਾਉਨੇ ਆ, ਠੀਕ ਹੈ ਜੀ, ਉਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਕੋਈ ਲੋਟ ਜਿਹੜਾ ਉਹ ਵੀ ਰੀਅਲ ਏਸਟੇਟ ਏਜੰਟ ਨਾਲ ਹੀ ਗੱਲਬਾਤ ਕਰਨੀ ਆ, ਜਿੱਥੇ ਜ਼ੈਂਡਰ ਮਾਰਗੇਜ ਜਾਂ ਮੈਂ ਤੁਹਾਡੀ ਮਦਦ ਕਰ ਸਕਦਾ ਵਾਂ। ਫਿਰ ਤੁਸੀਂ ਵੇਖਦੇ ਆ ਵੀ ਉਹਦੀ ਜ਼ੋਨਿੰਗ ਕੀ ਆ, ਉਹ ਚਲੋ ਰੀਅਲ ਏਸਟੇਟ ਦੀ ਸਾਰੀ ਹੈਡੇਕ ਹੋ ਜਾਂਦੀ ਆ। ਉਹ ਤੋਂ ਬਾਅਦ ਫਿਰ ਇਹ ਆਉਂਦਾ ਵਾ ਕਿ ਤੁਸੀਂ ਉਹਦਾ ਸਰਵੇਅਰ ਜਿੱਦਾਂ ਹਾਇਰ ਕਰਦੇ ਹੋ। ਪਹਿਲੀ ਗੱਲ ਇਹ ਆ ਕਿ ਜਦੋਂ ਲੈ ਹੀ ਰਹੇ ਆ ਤਾਂ ਤੁਹਾਨੂੰ ਜ਼ੋਨਿੰਗ ਦਾ ਪਤਾ ਲੱਗ ਜਾਂਦਾ ਵਾ, ਉੱਥੇ ਕੀ ਹੈ ਕੀ ਨਹੀਂ ਹੈ। ਜੇ ਮੰਨ ਲਓ ਕੋਈ ਇਹੋ ਜਿਹੀ ਜਗ੍ਹਾ ਤੇ ਆ ਜਿੱਥੇ ਕਿ ਪਾਣੀ ਜਿਹੜਾ ਉਹ ਨਹੀਂ ਹੈਗਾ ਸਿਟੀ ਦਾ, ਤਾਂ ਤੁਹਾਨੂੰ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਆ। ਅੱਜ ਕੱਲ੍ਹ ਇੱਕ ਹੋਰ ਬੜੀ ਵੱਡੀ ਪ੍ਰੋਬਲਮ ਆ ਕਿ ਵਾਈਲਡ ਫਾਇਰ ਜ਼ੋਨ, ਕਿ ਕੈਲੀਫੋਰਨੀਆ ਦੇ ਵਿੱਚ ਬਹੁਤ ਇੰਸ਼ੋਰੈਂਸ ਕੰਪਨੀਆਂ ਇੰਸ਼ੋਰੈਂਸ ਨਹੀਂ ਕਰ ਰਹੀਆਂ, ਭੱਜ ਗਈਆਂ ਸਿਰਫ ਆ ਵਾਈਲਡ ਫਾਇਰ ਕਰਕੇ। ਸੋ ਤੁਹਾਨੂੰ ਉਹ ਵੇਖਣਾ ਪੈਣਾ ਵਾ ਕਿ ਜਦੋਂ ਤੁਸੀਂ ਆਪਣੇ ਸ਼ੁਰੂ ਕਰਦੇ ਆ ਕੁਝ ਬਣਾਉਣਾ, ਮੰਨ ਲਓ ਤੁਹਾਨੂੰ ਪਤਾ ਲੱਗ ਜਾਂਦਾ ਵੀ ਹਾਂ ਪਰਮਿਟਸ ਵੀ ਮਿਲ ਜਾਣਗੇ, ਤੁਸੀਂ ਕੋਈ ਬੰਦਾ ਹਾਇਰ ਕਰਦੇ ਹੋ, ਆਰਕੀਟੈਕਟ ਹਾਇਰ ਕਰਦੇ ਹੋ, ਉਹ ਸਿਟੀ ਦੇ ਵਿੱਚ ਤੁਹਾਡੀਆਂ ਪਲੈਨਿੰਗਸ ਲੈ ਕੇ ਜਾਂਦਾ ਵਾ, ਤੇ ਉਸ ਤੋਂ ਬਾਅਦ ਮੰਨ ਲਓ ਤੁਹਾਡੇ ਸਾਰੇ ਪਰਮਿਟ ਵਗੈਰਾ ਜਿਹੜੇ ਤੁਹਾਨੂੰ ਲੱਗਦਾ ਵੀ ਪੋਜ਼ਿਟਿਵ ਆ ਵੀ ਹੋ ਜਾਣਗੇ, ਹੈ ਨਾ, ਛੋਟੀਆਂ ਅੜਕਣਾ। ਪਰ ਇੱਕ ਜਿਹੜੀ ਪ੍ਰੋਬਲਮ ਉਹਨੇ ਤੁਹਾਨੂੰ ਨਹੀਂ ਦੱਸਣੀ ਹੁੰਦੀ, ਉਹ ਹੁੰਦੀ ਆ ਕਿ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਜਿਹੜਾ ਇਹ ਜਗ੍ਹਾ ਲਈ ਹੋਈ ਆ ਕੀ ਵਾਈਲਡ ਫਾਇਰ ਜ਼ੋਨ 'ਚ ਤਾਂ ਨਹੀਂ ਆਉਂਦੀ। ਠੀਕ ਹੈ, ਕਿਉਂਕਿ ਜੇ ਸਾਰਾ ਕੁਝ ਹੋ ਵੀ ਗਿਆ ਵੀਰ ਜੀ, ਤੇ ਉੱਥੇ ਜਦੋਂ ਤੁਸੀਂ ਕੰਸਟਰਕਸ਼ਨ ਕਰਨੀ ਆ ਤੁਹਾਨੂੰ ਬਿਲਡਰਸ ਰਿਸਕ ਇੰਸ਼ੋਰੈਂਸ ਚਾਹੀਦੀ ਆ। ਠੀਕ ਹੈ, ਓਕੇ। ਉਹ ਤੁਹਾਨੂੰ ਮਿਲਣੀ ਨਹੀਂ ਗਈ ਜੇ ਤੁਹਾਡੀ ਵਾਈਲਡ ਫਾਇਰ ਜ਼ੋਨ 'ਚ ਆ ਗਿਆ। ਓਕੇ, ਫਿਰ ਉਹਦੀਆਂ ਲਿਮਿਟਸ ਬਹੁਤ ਹੁੰਦੀਆਂ ਵਾ। ਸੋ ਮੈਂ ਕਹੂੰਗਾ ਵੀ ਬਹੁਤ ਕੁਛ ਇਵੇਂ ਦਾ ਹੈਗਾ ਵਾ, ਪਰ ਤੁਸੀਂ ਰੀਅਲ ਏਸਟੇਟ ਏਜੰਟ ਨਾਲ ਬਹਿ ਕੇ ਜ਼ਰੂਰ ਗੱਲਬਾਤ ਕਰੋ, ਜਿੰਨਾ ਮਰਜ਼ੀ ਤੁਹਾਡਾ ਐਕਸਪੀਰੀਅੰਸ ਆ। ਪਰ ਹਰ ਇੱਕ ਕਿੱਤੇ ਵਿੱਚ ਕੋਈ ਨਾ ਕੋਈ ਮਾਹਰ ਹੁੰਦਾ ਵਾ, ਤੇ ਆਪਾਂ ਸਾਰੇ ਕਿੱਤਿਆਂ 'ਚ ਮਾਹਰ ਨਹੀਂ ਹੋ ਸਕਦੇ। ਜਿਵੇਂ ਹੁਣ ਰੇਡੀਓ ਦੇ ਵਿੱਚ ਤੁਸੀਂ ਹੋ, ਮੈਂ ਜਿਵੇਂ ਦਾ ਮਰਜ਼ੀ ਹਾਂ, ਭਾਵੇਂ ਜਿੰਨਾ ਮਰਜ਼ੀ ਸਿਆਣਾ ਵਾਂ, ਪਰ ਤੁਸੀਂ ਮੇਰੇ ਤੋਂ ਕਿਤੇ ਮਾਹਰ ਜ਼ਿਆਦਾ ਹੋ ਇਸ ਕਿੱਤੇ ਦੇ ਵਿੱਚ। ਸੋ ਰੀਅਲ ਏਸਟੇਟ ਏਜੰਟ ਦੇ ਨਾਲ ਬਹਿ ਕੇ ਗੱਲ ਕਰੋ। ਪ੍ਰੋਫੈਸ਼ਨਲ ਦਾ ਫਰਕ ਹੁੰਦਾ ਹੈ ਬਹੁਤ ਜ਼ਿਆਦਾ, ਉਹਨਾਂ ਨੂੰ ਹਰ ਇੱਕ ਨਿਕਸ ਐਂਡ ਕ੍ਰੈਨੀਜ਼ ਦਾ ਜਿਹੜਾ ਪਤਾ ਹੁੰਦਾ ਹੈ। ਬਿਲਕੁਲ। ਸੈਕੰਡਲੀ ਇਹ ਆ ਕਿ ਬਈ ਜਦੋਂ ਰੀਅਲ ਏਸਟੇਟ ਏਜੰਟ ਚੂਜ਼ ਕਰਨਾ ਵਾ, ਇਹ ਜ਼ਰੂਰ ਵੇਖੋ ਕਿ ਬੰਦੇ ਦੀ ਰੈਪੂਟੇਸ਼ਨ ਕਿਵੇਂ ਦੀ ਆ। ਉੱਥੇ ਮਾੜਾ ਜਿਹਾ ਉਹ ਸ਼ਹਿਰ 'ਚ ਪਤਾ ਕਰ ਲਓ, ਇੱਕ ਦੋ ਜਣਿਆਂ ਨੂੰ ਪੁੱਛੋ, ਤੇ ਉਹ ਜ਼ਰੂਰ ਮੈਟਰ ਕਰਦੀ ਆ ਕਿ ਜਿਹੜਾ ਵੀ ਰੀਅਲ ਏਸਟੇਟ ਏਜੰਟ ਆ ਉਹ ਤੁਹਾਡੇ ਹੱਕ ਲਈ, ਤੁਹਾਡੇ ਹਿੱਤ ਲਈ ਜਿਹੜਾ ਵਾ ਸੋਚੇ, ਨਾ ਕਿ ਆਪਣੇ ਹਿੱਤ ਲਈ। ਇਹ ਅਕਸਰ ਸੁਖਬੀਰ ਭਾਜੀ ਇਹ ਹੁੰਦਾ ਹੈ ਵੀ ਜਿਹੜਾ ਬੰਦਾ ਗੈਸ ਸਟੇਸ਼ਨ 'ਤੇ ਕੰਮ ਕਰ ਰਿਹਾ ਆ ਜਾਂ ਲਿਕਰ ਸਟੋਰ 'ਤੇ ਜਾਂ ਕਿਤੇ ਵੀ ਕਨਵੀਨੀਅੰਸ ਸਟੋਰ 'ਤੇ, ਉਹਨੇ ਇੱਕ ਦਿਨ ਇਹੀ ਤੱਕਿਆ ਹੁੰਦਾ ਵੀ ਮੈਂ ਇਵੈਂਚੁਅਲੀ ਕਿਸੇ ਦਿਨ ਜਿਹੜਾ ਉਹ ਲੈਣਾ ਆ। ਮੈਂ ਕਿਹਾ ਜੀ ਖੁਸ਼ੀ ਵੀ ਬਹੁਤ ਹੁੰਦੀ ਆ, ਤਾਂ ਲੈਣਾ ਚਾਹੀਦਾ ਵੀ ਮੇਰੇ ਦੋਸਤ ਹੈਗੇ ਆ, ਕਿਉਂਕਿ ਮੈਂ ਤਕਰੀਬਨ ਇਸੇ ਹੀ ਕੰਮ ਦੇ ਵਿੱਚ ਮੇਰੇ ਕੋਲ ਆਪਣੇ ਕੋਲ ਗੈਸ ਸਟੇਸ਼ਨ ਬ੍ਰਦਰ ਨਾ ਹੈਗੇ ਆ, ਜਾਂ ਲਿਕਰ ਸਟੋਰ ਜਾਂ ਹੋਰ ਵੀ ਕਈ ਬਿਜ਼ਨਸ। ਤਾਂ ਇੱਕ ਸਾਡਾ ਦੋਸਤ ਆ, ਉਹ 93 'ਚ ਕੰਮ ਕਰਦਾ ਹੁੰਦਾ ਸੀ ਕਿ 92 ਆਈ ਥਿੰਕ 91 'ਚ, ਠੀਕ ਹੈ, ਇੱਥੇ ਫ੍ਰਿਜ਼ਨੋ ਹੀ। ਉਹ ਗੈਸ ਸਟੇਸ਼ਨ 'ਚ ਉਹਨੇ 4-5 ਸਾਰੀ ਲਿਕਰ ਸਟੋਰ ਤੇ 4-5 ਸਾਲ ਕੰਮ ਕੀਤਾ। ਉਹੋ ਹੀ ਲਿਕਰ ਸਟੋਰ ਹੁਣ ਉਹਨੇ ਹੈਗੇ ਉਹਦੇ ਕੋਲ 2-3 ਹੋਰ ਉੱਦਾਂ, ਉਹ ਹੁਣ ਉਹਨੇ ਉਹ ਖਰੀਦ ਲਿਆ। ਤੇ ਮੈਂ ਉਹਦੇ ਨਾਲ ਗੱਲ ਕਰਦਾ ਹੈਗਾ ਵੀ ਇਹ ਤੇ ਜਿੱਦਾਂ ਮਤਲਬ ਰੂਹ ਤੁਹਾਡੀ ਖੁਸ਼ ਹੋ ਗਈ। ਉਹ ਵੀ ਦੱਸਦਾ ਹੀ, ਕਹਿੰਦਾ ਹੋਰ ਕਹਿੰਦਾ ਜਿਹੜੇ ਮੈਂ ਲਿਕਰ ਸਟੋਰ ਲਏ ਆ ਉਨੀ ਖੁਸ਼ੀ ਨਹੀਂ ਹੋਈ। ਹੁਣ ਮੈਨੂੰ ਯਾਦ ਆਉਂਦੀ ਆ ਉਹੀ ਵੀ ਜਦੋਂ 91-92 'ਚ ਵੀ ਮੈਂ ਇੱਥੇ ਕੰਮ ਕਰਦਾ ਹੁੰਦਾ ਸੀ। ਤੇ ਤੁਸੀਂ ਵੀਰ ਜੀ ਮੰਨਣਾ ਨਹੀਂ, ਤੁਸੀਂ ਮੈਨੂੰ ਲੱਗਦਾ ਥੋੜਾ ਲੇਟ ਆਏ ਹੋਣੇ ਇੱਥੇ। ਹਾਂਜੀ, $4 ਨੂੰ ਘੰਟੇ ਨੂੰ ਕੰਮ ਕਰਦਾ ਹੁੰਦਾ ਸੀ ਉਦੋਂ। ਕੀ ਬਾਤ ਹੈ। ਸੋ ਦੇਖੋ ਉਸ ਚੀਜ਼ ਦਾ ਮਾਲਕ ਬਣਨਾ। ਚਲੋ ਪ੍ਰਮਾਤਮਾ ਸਾਰਿਆਂ ਨੂੰ ਇਹ ਤਰੱਕੀਆਂ ਜਿਹੜੀਆਂ ਬਖਸ਼ੇ। ਇੱਥੇ ਜਿਹੜੀ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਵੀ ਰੀਅਲ ਏਸਟੇਟ ਦੀ ਇਨਵੈਂਟੋਰੀ ਜਾਂ ਜਿਹੜੀਆਂ ਇਸ ਟਾਈਮ ਡੀਲਸ ਦੇ ਵਿੱਚ ਥੋੜ੍ਹੀ ਬਹੁਤੀ ਜਿਹੜੀ ਘਾਟ ਆ, ਕੀ ਇੰਟਰਸਟ ਰੇਟ ਇੱਕ ਵੱਡਾ ਕਾਰਨ ਆ? ਹਾਂਜੀ, ਇੰਟਰਸਟ ਰੇਟ ਵੀ ਬਹੁਤ ਵੱਡਾ ਕਾਰਨ ਆ। ਤੇ ਬਾਕੀ ਵੀਰ ਜੀ ਇਵੇਂ ਆ ਕਿ ਜਦੋਂ ਲੋੜ ਹੋਵੇ ਨਾ ਕਿਸੇ ਚੀਜ਼ ਦੀ, ਮੰਗ ਜ਼ਿਆਦਾ ਹੋਵੇ, ਜਿਹੜਾ ਇਕਨੋਮਿਕਸ ਦਾ ਰੂਲ ਆ, ਡਿਮਾਂਡ ਐਂਡ ਸਪਲਾਈ ਦਾ, ਹਾਂਜੀ, ਉਹ ਫਿਰ ਪ੍ਰਾਈਸ ਜਿਹੜੀ ਉਹ ਵਧੀ ਜਾਂਦੀ ਆ। ਦੂਜੀ ਗੱਲ ਤੁਸੀਂ ਪਹਿਲਾਂ ਖੁਦ ਹੀ ਕਹੀ ਸੀਗੀ ਵੀ ਜਿਹੜੀ ਕੰਸਟਰਕਸ਼ਨ ਦੀ ਕਾਸਟ ਆ ਉਹ ਤਕਰੀਬਨ ਡਬਲ ਟ੍ਰਿਪਲ ਹੋਈ ਆ। ਜਿਹੜੇ ਕਹਿ ਲਓ ਪਰਮਿਟਸ ਦੀ ਕਾਸਟ ਸੀਗੀ ਉਹ ਵੀ ਡਬਲ ਟ੍ਰਿਪਲ ਹੋਈ ਆ। ਉਹਦੇ ਨਾਲ ਕੀ ਹੋਇਆ ਕਿ ਪ੍ਰਾਈਸ ਜਿਹੜੀ ਆ ਉਹ ਬਹੁਤ ਵੱਧ ਗਈ ਆ।
ਸੋ ਉਹਦੇ ਨਾਲ ਕਹਿ ਲਓ ਕਿ ਵੀ ਆਮ ਬੰਦਾ ਜਿਹੜਾ ਵਾ ਉਹਦੇ ਲਈ ਹੱਥ ਪਾਉਣਾ ਮੁਸ਼ਕਲ ਹੋ ਗਿਆ ਵਾ। ਤੇ ਵੈਸੇ ਮੈਂ ਹੁਣ ਰੇਡੀਓ ਦੇ ਮਾਧਿਅਮ ਨਾਲ ਇਹ ਦੱਸੂਗਾ ਜ਼ਰੂਰ ਕਿ ਆਪਾਂ ਇਨਵੈਂਟੋਰੀ ਦੀ ਗੱਲ ਕਰ ਰਹੇ ਹਾਂ। ਤੇ ਮੇਰੇ ਕੋਲ ਇੱਕ ਗੈਸ ਸਟੇਸ਼ਨ ਜਿਹੜਾ ਵਾ ਨਵਾਂ ਹੀ ਬਣਿਆ ਵਾ, ਆਪਣੇ ਕਹਿ ਲਓ ਕਿ ਹਜੇ 6-7 ਮਹੀਨੇ ਵੀ ਨਹੀਂ ਹੋਏ ਹੋਣੇ। ਠੀਕ ਹੈ ਜੀ। ਹਾਂਜੀ, ਤੇ ਆਪਣੇ ਟਰਲਕ ਦੇ ਵਿੱਚ ਆ, ਸਿਟੀ ਵੀ ਮੈਂ ਦੱਸ ਦਿੰਦਾ। ਤੇ ਬਹੁਤ ਹੀ ਵਧੀਆ ਸ਼ਾਨਦਾਰ ਬਣਿਆ ਹੋਇਆ ਵਾ, ਐਨ ਹਾਈਵੇ 99 ਤੋਂ ਐਗਜ਼ਿਟ ਕੱਢੋ ਤੇ ਨਾਲ ਹੀ ਸੱਜੇ ਹੱਥ ਗੈਸ ਸਟੇਸ਼ਨ ਆ। ਠੀਕ ਹੈ। ਬ੍ਰਾਂਡਡ 4 ਉਹਦੇ ਐਮਪੀਡੀਜ਼ ਆ ਤੇ ਵੱਡਾ ਉਹਦਾ ਮਤਲਬ ਕਹਿ ਲਓ ਕਿ ਸਰਕਲ ਕੇ ਦਾ ਸਟੋਰ ਆ ਨਾਲ ਉਹਦੇ ਜਗ੍ਹਾ ਵਾ 1200 ਸਕੁਅਰ ਫੁੱਟ, ਉੱਥੇ ਤੁਸੀਂ ਕਿਰਾਏ ਤੇ ਦੇ ਸਕਦੇ ਹੋ। ਤੇ ਨਾਲ ਉਹਨਾਂ ਨੇ ਜਿੱਦਾਂ ਰਾਈਲੀਜ਼ ਨੂੰ ਗਰਾਊਂਡ ਲੀਜ਼ ਕੀਤੀ ਹੋਈ ਆ। ਓਕੇ। ਜਿਹੜਾ ਰਾਈਲੀ ਆਪਣੇ ਰੈਲੀਜ਼ ਕਹਿ ਲਓ ਵੀ ਆ ਸੈਂਡਵਿਚ ਬਣਾਉਂਦੇ ਆ ਮੈਕਡੋਨਲਡ ਵਾਂਗੂ, ਉਹਨਾਂ ਨੂੰ ਗਰਾਊਂਡ ਲੀਜ਼ ਮਿਲਦਾ ਦਿੱਤੀ ਹੋਈ ਆ। ਸੋ ਮੈਂ ਕਹਿੰਦਾ ਵੀ ਜੇ ਕਿਸੇ ਨੇ ਮਿਹਨਤ ਕਰਨੀ ਆ ਤੇ ਬਣਿਆ ਬਣਾਇਆ, ਜਿਵੇਂ ਆਪਾਂ ਗੱਲ ਕੀਤੀ ਨਵਾਂ ਬਣਾਉਣਾ ਬੜਾ ਮੁਸ਼ਕਲ ਆ, ਬਣਿਆ ਬਣਾਇਆ ਮਿਲ ਰਿਹਾ। ਹਾਂਜੀ, ਸੋ ਉਹ ਜੇ ਕਿਸੇ ਨੇ ਵੀ ਉਹਦੇ ਬਾਰੇ ਇਨਕੁਆਇਰੀ ਕਰਨੀ ਹੋਵੇ ਤਾਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਜੇ ਤੁਸੀਂ ਕਹੋ ਤਾਂ ਇੱਕ ਵਾਰੀ ਫੇਰ ਦੱਸ ਦਿੰਦਾ, 2-3 ਵਾਰੀ ਦੱਸੋ ਕੋਈ ਗੱਲ ਨਹੀਂ। ਨੰਬਰ ਮੇਰਾ ਹੈਗਾ 5592419553 ਤੇ ਸੁਖਬੀਰ ਪੰਡਾਲ। ਤੇ ਤੁਸੀਂ ਇਹ ਜਿਹੜੀ ਓਪਰਚੁਨਿਟੀ ਆ, ਜੇ ਮੰਨ ਲਓ ਕਿਸੇ ਕੋਲ ਮਲਟੀਪਲ ਵੀ ਹੈਗੇ ਆ ਜਾਂ ਮੰਨ ਲਓ ਕਿ ਵੀ ਕਾਫੀ ਪੈਸੇ ਹੈਗੇ ਆ, ਕਈ ਵਾਰੀ ਹਾਂਜੀ ਕਈ ਵਾਰੀ ਇਦਾਂ ਵੀ ਹੁੰਦਾ ਵੀ ਤੁਸੀਂ ਕੋਈ ਵੇਚਿਆ ਹੋਇਆ ਵਾ, ਹੁਣ 1031 ਐਕਸਚੇਂਜ ਕਰਨੀ ਆ। ਸੋ ਵਿਦ ਪ੍ਰਾਪਰਟੀ ਇਹ ਬਹੁਤ ਹੀ ਸ਼ਾਨਦਾਰ ਕਹਿ ਲਓ ਓਪਰਚੁਨਿਟੀ ਆ। ਤੇ ਜੇ ਕਿਸੇ ਨੇ ਵੀ ਆ ਤੇ ਜਰੂਰ ਕਾਲ ਕਰ ਸਕਦੇ ਹੋ। ਸੋ ਟਰਲਕ ਦੇ ਵਿੱਚ ਬ੍ਰਾਂਡ ਨਿਊ ਜਿਹੜਾ ਹੈ ਗੈਸ ਸਟੇਸ਼ਨ, ਹਾਂਜੀ ਹਾਂਜੀ, ਤੇ ਵਿਦ ਸਰਕਲ ਕੇ ਜਿਹੜਾ ਉਹ ਨਾਲ ਉਹਦੇ 1200 ਸਕੁਅਰ ਫੀਟ ਜਗ੍ਹਾ ਹੈਗੀ ਆ। ਤੇ ਨਾਲ ਉਹਨਾਂ ਨੇ ਗਰਾਊਂਡ ਲੀਜ਼ ਕੰਸਟਰਕਟਡ ਆ, ਜਿਹੜੀ 1200 ਉਹ ਕੰਸਟਰਕਟਡ ਆ, ਉਹ ਤੇ ਰੈਡੀ ਟੂ ਗੋ ਵਾ, ਕਿਸੇ ਨੂੰ ਵੀ ਤੁਸੀਂ ਲੀਜ਼ ਕਰ ਸਕਦੇ ਹੋ। ਤੇ ਜਿਵੇਂ ਆਪਾਂ ਮੈਂ ਅੱਗੇ ਦੱਸਿਆ ਕਿ ਨਾਲ ਉਹਨਾਂ ਨੇ ਗਰਾਊਂਡ ਲੀਜ਼ ਦਿੱਤੀ ਹੋਈ ਆ, ਰੈਲੀਜ਼ ਜਿਹੜੇ ਆ ਸੈਂਡਵਿਚ ਬਣਾਉਂਦੇ, ਉਹ ਵੀ ਕੁਝ ਬਣਾਉਣਗੇ ਉੱਥੇ। ਹਾਂਜੀ, ਰੈਲੀ ਸੈਂਡਵਿਚ ਆ ਰਿਹਾ ਵਾ, ਹਾਂ ਬਸ ਉੱਥੇ ਉਹ ਆ ਰਿਹਾ ਤੇ ਉਹਨਾਂ ਦਾ ਰੈਂਟ ਕਹਿ ਲਓ ਮਿਲਣਾ ਵਾ ਇਹਨਾਂ ਨੂੰ। ਸੋ ਇਟਸ ਲਾਈਕ ਅ ਪੋਜ਼ਿਟਿਵ ਤੇ ਫਾਇਦੇ ਵਾਲੀ ਚੀਜ਼ ਹੈ ਜਿਹੜੀ ਉਹ ਹੈਗੀ ਆ। ਬਿਲਕੁਲ। ਸੋ ਬਿਲਕੁਲ ਇੱਥੇ ਜਿਹੜੀ ਇਹ ਡੀਲ ਦੀ ਹੁਣ ਆਪਾਂ ਜਦੋਂ ਗੱਲ ਕਰਦੇ ਹਾਂ, ਹਾਂਜੀ, ਉਹਨੇ ਸਰਟਨ ਐਕਸ ਅਮਾਉਂਟ ਤੇ ਲਾਈ ਹੋਊਗੀ। ਹਾਂਜੀ, ਕੋਈ ਖਰੀਦਣ ਵਾਲਾ ਕਹੂਗਾ ਵੀ ਹਾਂਜੀ ਮੈਂ ਐਕਸ ਅਮਾਉਂਟ ਜਾਂ ਐਕਸ ਮਾਈਨਸ ਜਾਂ ਕੁਝ ਇਦਾਂ ਕਰਨਾ। ਇਹ ਡੀਲ ਕਿਹੜੀ ਚੀਜ਼ ਦੇ ਉੱਤੇ ਇਵੈਂਚੁਅਲੀ ਜਾ ਕੇ ਜਿਹੜੀ ਉਹ ਬਣਦੀ ਆ, ਪੁਸ਼ ਕਿੱਦਾਂ ਹੋ ਜਾਂਦੀ ਹੈ ਵੀ ਹਾਂ ਦੋਨੋਂ ਜਾਣੇ ਕਰ ਮਿਲ ਜਾਂਦੇ ਆ ਵੀ ਹਾਂ ਭਾਈ ਹੁਣ ਆਪਾਂ ਕਰ ਹੀ ਲਈਏ, ਹੱਥ ਸਿੱਟ ਲਈਏ। ਹੁਣ ਇਹ ਬਹੁਤ ਜ਼ਰੂਰੀ ਆ। ਜਦੋਂ ਮੈਂ ਵੀ ਇਹਦੇ ਬਾਰੇ ਬਹੁਤ ਪਹਿਲਾਂ ਸੋਚਦਾ ਹੁੰਦਾ ਸੀਗਾ ਵੀ ਮੰਨ ਲਓ ਜਿਹੜਾ ਬਾਇਰ ਆ ਉਹਨੇ ਮੰਨ ਲਓ 10 ਮਿਲੀਅਨ ਦੀ ਚੀਜ਼ ਲਾਈ ਆ ਤੇ ਸੈਲਰ ਨੂੰ ਵੀ ਇੰਨੀ ਪਸੰਦ ਆ, ਉਹ ਕਹਿੰਦਾ ਯਾਰ ਮੈਂ 10 ਮਿਲੀਅਨ ਦੀ ਲੈ ਲੈਣੀ ਹੈ ਹਨਾ, ਤੇ ਵੀ ਫਿਰ ਉਹ ਟ੍ਰਾਂਜੈਕਸ਼ਨ ਹੋ ਜਾਣੀ ਚਾਹੀਦੀ ਆ, ਪਰ ਇਦਾਂ ਨਹੀਂ ਹੁੰਦਾ। ਸੋ ਉਹਦੇ ਵਿੱਚ 2-3 ਚੀਜ਼ਾਂ ਮੈਂ ਕਾਲੀ ਚ ਤੁਹਾਨੂੰ ਦੱਸਦਾ ਵਾਂ। ਇੱਕ ਤੇ ਆ ਕਿ ਬਈ ਤੁਹਾਨੂੰ ਅਪਰੇਜ਼ਲ ਵੇਖਣੀ ਪੈਣੀ ਆ ਵੀ ਉਹਦੀ ਅਪਰੇਜ਼ਲ ਕਿੰਨੀ ਆਉਂਦੀ, ਅਸਲ 'ਚ ਵੈਲਿਊ ਕਿੰਨੀ ਆਉਂਦੀ। ਬੈਂਕ ਨੇ ਜਦੋਂ ਅਪਰੇਜ਼ਲ ਕਰਾਉਣੀ ਆ ਉਹ ਇੰਡੀਪੈਂਡੈਂਟ ਹੋਣੀ ਆ। ਹੁਣ ਮੰਨ ਲਓ ਆਪਾਂ 10 ਮਿਲੀਅਨ ਦਾ ਲਾਇਆ, ਦੋਨੋਂ ਮੰਨ ਵੀ ਗਏ ਤਾਂ ਅਪਰੇਜ਼ਲ ਆਈ ਉਹਦੀ 8 ਮਿਲੀਅਨ ਦੀ। ਹੁਣ ਕੀ ਹੋਣਾ ਵਾ ਕਿ 8 ਮਿਲੀਅਨ ਤੇ ਹੁਣ ਜਿਹੜਾ 2 ਮਿਲੀਅਨ ਐਕਸਟਰਾ ਵਾ ਜਿਹੜਾ ਉਹ ਹੁਣ ਤੁਹਾਨੂੰ ਆਪਣੀ ਡਾਊਨ ਪੇਮੈਂਟ 'ਚ ਲੈ ਕੇ ਆਉਣਾ ਕਿਤੇ, ਤੇ ਆਪਾਂ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਉੱਥੇ ਰੱਖਿਆ ਹੁੰਦਾ ਵੀ ਹਾਂ ਯਾਰ 15 ਤੋਂ 25% ਇੰਨੀ ਡਾਊਨ ਦੇਣੀ ਸੀ ਅਸੀਂ। ਸੋ ਇਹ ਸਭ ਤੋਂ ਜ਼ਰੂਰੀ ਆ ਕਿ ਉਹਦੀ ਅਪਰੇਜ਼ਲ ਕਿੰਨੀ ਆਉਂਦੀ ਆ, ਚਾਹੇ ਤੁਹਾਡਾ ਲੋਨ ਵੀ ਹੋ ਜਵੇ ਉਸ ਦੇ ਤੁਸੀਂ ਕੇਪੇਬਲ ਹੈ ਲੋਨ ਤੇ, ਪਰ ਜੇ ਅਪਰੇਜ਼ਲ ਘੱਟ ਉਹਦੀ ਆ ਗਈ ਤੇ ਬੈਂਕ ਨੇ ਲੋਨ ਜਿਹੜਾ 10 ਮਿਲੀਅਨ ਦਾ ਨਹੀਂ ਦੇਣਾ, ਉਹਨਾਂ ਨੇ 8 ਮਿਲੀਅਨ ਤੇ ਹੀ ਦੇਣਾ। ਤੇ ਉੱਤੇ ਜਿੰਨੇ ਪੈਸੇ ਆ ਉਹ ਸਾਰੇ ਤੁਹਾਨੂੰ ਆਪਣੇ ਕੋਲੋਂ ਲੈਣੇ ਪੈਣੇ, ਜਾਂ ਫਿਰ ਉਹ ਜਿਹੜਾ ਸੈਲਰ ਆ ਉਹ ਕੈਰੀ ਕਰੇ। ਉਹਦੇ ਲਈ ਵੀ ਕਈ ਵਾਰੀ ਉਹ ਮੰਨਦੀ ਨਹੀਂ ਹੁੰਦੀ ਬੈਂਕ, ਕਿਉਂਕਿ ਫਿਰ ਉਹ ਵੇਖਦੇ ਆ ਕਿ ਜਿਹੜੇ ਇਹ ਕੈਰੀ ਕਰ ਰਿਹਾ 2 ਮਿਲੀਅਨ ਐਕਸਟਰਾ, ਉਹਦੀ ਪੇਮੈਂਟ ਹੁਣ ਕਿੱਥੋਂ ਜਾਣੀ ਆ, ਉਹ ਵੀ ਉਹ ਬਿਜ਼ਨਸ ਚੋਂ ਜਾਣੀ ਆ। ਤੇ ਇਹ ਬਹੁਤ ਜ਼ਰੂਰੀ ਹੁੰਦਾ ਵਾ। ਤੇ ਜਿਹੜੀ ਅਪਰੇਜ਼ਲ ਆਉਣੀ ਹੁੰਦੀ ਆ ਉਹ ਬੜੇ ਉਹਦੇ ਫੈਕਟਰ ਹੁੰਦੇ ਆ, ਮੋਟੇ ਇਹ ਵੀ ਹੁੰਦੇ ਆ ਕਿ ਵੀ ਇਹਦੇ ਵਿੱਚੋਂ ਪ੍ਰੋਫਿਟ ਕੀ ਹੋ ਰਿਹਾ ਵਾ, ਇਹਦੀ ਜਿਹੜਾ ਗ੍ਰੋਸ ਪ੍ਰੋਫਿਟ ਕੀ ਆ। ਸੋ ਇਹ ਚੀਜ਼ਾਂ ਜਿਹੜੀਆਂ ਉੱਥੇ ਫਿਰ ਲੋਨ ਆਫੀਸਰ ਤੁਹਾਡੇ ਕੰਮ ਆਉਂਦਾ। ਤੇ ਰੀਅਲ ਸਟੇਟ ਵਾਲਾ ਮੈਂ ਫਿਰ ਉਹੀ ਕਹੂੰਗਾ ਜਿਹੜਾ ਤੁਹਾਡੇ ਬਾਰੇ ਸੋਚਦਾ ਵਾ, ਜਿਹੜਾ ਤੁਹਾਡੇ ਨਾਲ ਬਹਿ ਕੇ ਤੁਹਾਡੇ ਹਿੱਤ ਨੂੰ ਸਮਝਦਾ ਹੋਇਆ ਦੱਸੇ ਵੀਰ ਜੀ ਵੀ ਤੁਸੀਂ ਉੱਥੇ ਕੰਮ ਕਰਨਾ ਤੇ ਤੁਹਾਨੂੰ ਇੰਨੇ ਪੈਸੇ ਬਚਣੇ ਆ, ਜੇ ਇਹਦੇ ਵਿੱਚੋਂ ਇੰਨੀ ਹੀ ਪੇਮੈਂਟ ਤੁਸੀਂ ਦੇ ਸਕਦੇ ਹੋ। ਤੇ ਇਹ ਜਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ, ਰੱਖਣ ਦੀ ਜਿਹੜੀ ਜ਼ਰੂਰਤ ਆ। ਤੇ ਸੁਖਬੀਰ ਪੰਡਾਲ ਜੀ ਇੱਕ ਵਾਰੀ ਨੰਬਰ ਫੇਰ ਦੁਬਾਰਾ ਜਿਹੜਾ ਉਹ ਸ਼ੇਅਰ ਕਰ ਲਿਓ। ਨਹੀਂ ਜ਼ਰੂਰ, ਮੇਰਾ ਨੰਬਰ ਹੈਗਾ 5592419553 ਤੇ ਇੱਥੇ ਮੈਂ ਜ਼ੈਂਡਰ ਮੌਰਗੇਜ ਲਈ ਕੰਮ ਕਰਦਾ ਵਾਂ ਜੀ। ਤੇ ਮੈਂ ਫਿਰ ਤੁਹਾਨੂੰ ਇਹ ਕਹੂੰਗਾ ਕਿ ਜੇ ਮੈਨੂੰ ਕਾਲ ਕਰਦੇ ਆ ਜਾਂ ਜ਼ੈਂਡਰ ਮੌਰਗੇਜ ਨੂੰ ਕਾਲ ਕਰਦੇ ਹੋ ਤੇ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਤੁਹਾਡੇ ਨਾਲ ਵੀ ਹਰ ਇੱਕ ਗੱਲ ਜਿਹੜੀ ਉਹ ਸੱਚ ਦੇ ਆਧਾਰ ਤੇ ਤੁਹਾਡੇ ਹਿੱਤ ਨੂੰ ਮੋਹਰੇ ਰੱਖ ਕੇ ਗੱਲ ਕੀਤੀ ਜਾਊਗੀ ਜੀ।
ਬਿਲਕੁਲ। ਤੇ ਤੁਸੀਂ ਦੱਸ ਰਹੇ ਸੀ ਵੀ ਇੱਕ ਅੱਧੀ ਕਵਿਤਾ ਵੀ ਤੁਸੀਂ ਲਿਖ ਲੈਂਦੇ ਆ। ਇਹ ਜਿਹੜੀ ਆਪਾਂ ਗੱਲ ਕੀਤੀ ਆ ਕਾਮਯਾਬੀ ਦੀ ਜਾਂ ਹੌਸਲੇ ਦੀ, ਉਹਦੇ ਲਈ ਵੀ ਤੁਸੀਂ ਕੁਝ ਲਿਖ ਕੇ ਬੈਠੇ ਆ। ਸੋ ਸਾਡੇ ਜਿਹੜੇ ਸਰੋਤਿਆਂ ਦਰਸ਼ਕਾਂ ਨੂੰ ਸੁਣਾਓ, ਫਿਰ ਹੌਸਲਾ ਵਧਾਓ ਉਹਨਾਂ ਦਾ। ਫਿਰ ਹਾਂਜੀ, ਦੇਖੋ ਵੀਰ ਜੀ, ਕਵਿਤਾਵਾਂ ਦਾ ਇਦਾਂ ਵੀ ਸਾਹਿਤ ਨਾਲ ਕੋਈ ਸੰਬੰਧ ਨਹੀਂ, ਕਦੀ ਕਵਿਤਾਵਾਂ ਲਿਖੀਆਂ ਨਹੀਂ। ਪਰ ਜਦੋਂ ਕਰੋਨਾ ਆਇਆ ਆਪਾਂ ਸਾਰੇ ਹੀ ਇੱਕ ਤਰ੍ਹਾਂ ਦੇ ਵਿਹਲੇ ਹੋ ਗਏ। ਉਹ ਰੱਬ ਪਤਾ ਨਹੀਂ ਕੁਦਰਤੀ ਤੌਰ ਤੇ ਕਹਿ ਲਓ ਕਿ ਵੀ ਉਹ ਜ਼ਹਿਨ ਦੇ ਵਿੱਚੋਂ ਉਹ ਕੁਝ ਗੱਲਾਂ ਨਿਕਲਣ ਲੱਗ ਪਈਆਂ। ਤਾਂ ਮੈਂ ਸਕ੍ਰਿਬਲ ਕਰਨ ਲੱਗ ਪਿਆ। ਠੀਕ ਹੈ। ਆਪੇ ਰਾਈਮਿੰਗ ਸ਼ੁਰੂ ਹੋ ਗਈ ਤੇ ਕਵਿਤਾਵਾਂ ਦੇ ਸਵਿਚ ਆਨ ਹੋ ਗਿਆ, ਬਾਹਰ ਹੋਣ ਲੱਗ ਪਿਆ। ਤੇ ਉਹ ਕਵਿਤਾ ਤਾਂ ਮੈਂ ਇੱਕ ਸੁਣਾ ਦਿੰਦਾ ਵਾਂ, ਮੇਰੇ ਮਨ ਨੂੰ ਵੀ ਬੜੀ ਉਹ ਭਾਉਂਦੀ ਆ। ਮੈਂ ਬੜੀ ਬੱਚਿਆਂ ਨੂੰ ਬਹੁਤ ਉਹ ਕਵਿਤਾ ਸੁਣਾਈਆਂ, ਬੱਚਿਆਂ ਤੋਂ ਭਾਵ ਕਿ ਜਿਹੜੇ ਕਾਲਜ ਦੇ ਵਿੱਚ ਜਾਂਦੇ ਆ। ਤੇ ਤੁਹਾਨੂੰ ਪਤਾ ਹੀ ਆ ਕਿ ਮੇਰੇ ਕੋਲ ਰੈਸਟੋਰੈਂਟ ਵੀ ਹੈਗਾ। ਤੇ ਉੱਥੇ ਬੱਚੇ ਜਿੱਦਾਂ, ਮੈਂ ਹੁਣ ਨਾਂ ਚਲੋ ਨਹੀਂ ਦੱਸਦਾ, ਤੇ ਉੱਥੇ ਬੱਚੇ ਜਿੱਦਾਂ ਗ੍ਰੈਜੂਏਸ਼ਨ ਦੀ ਪਾਰਟੀ ਜਾਂ ਕੋਈ ਵੀ ਕਿਸੇ ਕਾਰਨ ਆਉਂਦੇ ਰਹਿੰਦੇ ਆ, ਜਿਹੜੇ ਕਾਲਜ ਜਾਣਾ ਹੁੰਦਾ ਵਾ ਜਾਂ ਜਾ ਰਹੇ ਹੁੰਦੇ ਆ। ਤੇ ਮੈਂ ਜਦੋਂ ਇਹ ਕਵਿਤਾ ਫਿਰ ਉਹਨਾਂ ਨਾਲ ਸ਼ੇਅਰ ਕਰਦਾ ਤੇ ਮੇਰੇ ਮਨ ਨੂੰ ਵੀ ਖੁਸ਼ੀ ਹੁੰਦੀ ਤੇ ਮੈਨੂੰ ਲੱਗਦਾ ਹੁੰਦਾ ਵੀ ਮੈਂ ਨਾ ਵੀ ਇਹ ਸਾਰੇ ਪੰਜਾਬੀਆਂ ਤੇ ਵੀ ਢੁਕਦੀ ਆ ਵੀ ਜਿਹੜਾ ਮਿਹਨਤ ਕਰਨਾ ਚਾਹੁੰਦਾ। ਹਾਂਜੀ, ਬਿਲਕੁਲ ਜੀ, ਬਿਲਕੁਲ। ਤੇ ਸਭ ਤੋਂ ਪਹਿਲਾਂ ਕੋਈ ਵੀ ਕਵਿਤਾ ਜਾਂ ਕੋਈ ਵੀ ਗੱਲ ਮੈਂ ਕਹਿਣਾ ਵਾ, ਮੰਨ ਲਓ ਕਿਸੇ ਨੂੰ ਸਲਾਹ ਵੀ ਦਿੰਦਾ, ਤੇ ਮੈਂ ਆਪਣੇ ਆਪ ਤੇ ਟਿਕਾਉਣਾ ਹੁੰਦਾ ਵੀ ਮੈਨੂੰ ਉਹ ਚੀਜ਼ ਬਦਲਣੀ ਪੈਣੀ ਆਪਣੇ ਆਪ 'ਚ, ਮੈਂ ਫੇਰ ਹੀ ਕਿਸੇ ਨੂੰ ਕਹਿ ਸਕਦਾ। ਠੀਕ ਹੈ ਜੀ। ਇਹ ਨਹੀਂ ਕਿ ਦੂਜਿਆਂ ਲਈ ਆ, ਇਹ ਸਿੱਖਿਆ ਸਭ ਤੋਂ ਪਹਿਲਾਂ ਮੇਰੇ ਲਈ ਹੁੰਦੀ। ਹਾਂਜੀ। ਸੋ ਕਵਿਤਾ ਦਾ ਵੀਰ ਜੀ ਟਾਈਟਲ ਹੈਗਾ ਕਾਮਯਾਬੀ। ਹੌਸਲਾ ਨਾ ਹਾਰੀ, ਤੂੰ ਕਰ ਸਕਦਾ, ਚੋਟੀਆਂ ਅਸਮਾਨਾਂ ਤੋਂ ਉੱਚੀਆਂ ਤੂੰ ਸਰ ਸਕਦਾ। ਤੇਰੇ ਫੈਸਲਿਆਂ ਦੇ ਲੋਕਾਂ ਮਜ਼ਾਕ ਉਡਾਉਣੇ ਨੇ, ਤੇਰੀਆਂ ਬਣਾਈਆਂ ਸਕੀਮਾਂ ਵਿੱਚ ਭੰਬਲ ਭੂਸੇ ਵੀ ਪਾਉਣੇ ਨੇ, ਤੇਰੇ ਬਣਾਏ ਰਾਹਾਂ ਵਿੱਚ ਤਿੱਖੇ ਕੰਡੇ ਖੰਡਾਉਣੇ ਨੇ, ਤੇਰੇ ਸਜਾਏ ਸੁਪਨਿਆਂ ਨੂੰ ਦੁਨੀਆ ਹੱਥੀਂ ਢਾਉਣੇ ਨੇ, ਤੇਰੇ ਸਿਰਜੇ ਅਰਮਾਨਾਂ ਨੂੰ ਮਿੱਟੀ ਵਿੱਚ ਮਿਲਾਉਣੇ ਨੇ, ਤੇਰੇ ਕੀਤੇ ਮੁਕਾਬਲੇ ਰਲ ਆਪਣਿਆਂ ਹੀ ਹਰਾਉਣੇ ਨੇ, ਤੇਰੀਆਂ ਨਾਕਾਮੀਆਂ ਤੇ ਕਈਆਂ ਹੱਸ ਠਾਕੇ ਹੀ ਲਾਉਣੇ ਨੇ, ਤੇਰੀ ਆਜ਼ਾਦ ਹਸਤੀ ਤੇ ਬਹੁਤ ਸਵਾਲ ਉਠਾਉਣੇ ਨੇ, ਤੇਰੀ ਉੜਦੀ ਗੁੱਡੀ ਨੂੰ ਸਾਕ ਸੰਬੰਧੀਆਂ ਪੇਚੇ ਲਾਉਣੇ ਨੇ, ਤੇਰੇ ਸੱਚੇ ਸੁੱਚੇ ਅਕਸ ਤੇ ਝੂਠ ਦੇ ਚਿੱਕੜ ਪਾਉਣੇ ਨੇ। ਹੌਸਲਾ ਨਾ ਹਾਰੀ, ਤੂੰ ਕਰ ਸਕਦਾ, ਚੋਟੀਆਂ ਅਸਮਾਨਾਂ ਤੋਂ ਉੱਚੀਆਂ ਤੂੰ ਸਰ ਸਕਦਾ। ਜੋਖਮ ਲੈਣੇ ਪੈਣੇ। ਹਾਂਜੀ, ਰਿਸਕ ਪੱਕੀ ਗੱਲ ਆ। ਜੋਖਮ ਲੈਣੇ ਪੈਣੇ, ਅਸਫਲਤਾ ਤੋਂ ਕਦੀ ਡਰਨਾ ਨਹੀਂ। ਉੱਤੇ ਥੱਲੇ ਬਹੁਤ ਕੁਝ ਹੋਣਾ, ਜ਼ਿੰਦਗੀ 'ਚ ਕਦੀ ਹਾਰਨਾ ਨਹੀਂ। ਸਕੀਮਾਂ ਬਹੁਤ ਲੜਾਵੀਂ, ਆਪਣੇ ਆਪ 'ਚ ਕਦੀ ਮਰਨਾ ਨਹੀਂ। ਸਕੀਮਾਂ ਬਹੁਤ ਲੜਾਵੀਂ, ਭੈੜਾ ਕੰਮ ਕੋਈ ਕਰਨਾ ਨਹੀਂ। ਡਿੱਗਦੇ ਢਹਿੰਦੇ ਚੜ੍ਹਦੇ ਰਹਿਣਾ, ਡਿੱਗਦੇ ਢਹਿੰਦੇ ਚੜ੍ਹਦੇ ਰਹਿਣਾ, ਜ਼ਿੰਦਗੀ 'ਚ ਕਦੀ ਹਾਰਨਾ ਨਹੀਂ। ਸਦਾ ਸਿਰ ਚੁੱਕ ਕੇ ਤੁਰਨਾ, ਇਵੇਂ ਹੀ ਕਿਸੇ ਨਾਲ ਲੜਨਾ ਨਹੀਂ। ਭੈਣ ਭਰਾਵਾਂ ਨੂੰ ਵਿਸ਼ਵਾਸ 'ਚ ਰੱਖੀ, ਪਰਿਵਾਰ ਬਗੈਰ ਵੀ ਸਰਨਾ ਨਹੀਂ। ਕਾਮਯਾਬੀ ਨੇ ਪੈਰ ਛੂਹ ਲੈਣੇ, ਜਿੱਦਾਂ ਆਪਣੇ ਕਹਾਵਤ ਆ। ਬਿਲਕੁਲ, ਕਾਮਯਾਬੀ ਨੇ ਪੈਰ ਛੂਹ ਲੈਣੇ। ਉਦਮ ਕਰਨੋਂ ਡਰਨਾ ਨਹੀਂ, ਉਦਮ ਕਰਨੋਂ ਡਰਨਾ ਨਹੀਂ। ਕਾਮਯਾਬੀ ਤਾਂ ਫਿਰ ਮਿਲਣੀ ਹੋਈ ਮਿਲਣੀ ਹੈ। ਨਹੀਂ, ਬਹੁਤ ਵਧੀਆ, ਬੜੇ ਵਧੀਆ ਢੰਗ ਦੇ ਨਾਲ ਪਹਿਲਾਂ ਦੱਸਿਆ ਵੀ ਆਹ ਚੀਜ਼ਾਂ ਹੋ ਸਕਦੀਆਂ ਤੇ ਉੱਤੋਂ ਸਰਨਾ ਕਿੱਦਾਂ ਹੈ, ਉਹਨੂੰ ਸਰ ਕਿੱਦਾਂ ਕਰਨਾ। ਸੋ ਪਹਾੜ ਚੋਟੀਆਂ ਜਿਹੜੀਆਂ ਉਹ ਸਰ ਲੈਣੀਆਂ, ਹਰ ਕੋਈ ਸਰ ਸਕਦਾ। ਤੇ ਇਹ ਵੀ ਮੈਂ ਸਰੋਤਿਆਂ ਨੂੰ ਕਹੂੰਗਾ ਕਿ ਇੱਧਰ ਆਪਣਾ ਛੋਟਾ ਵੀਰ ਇਹ ਵੀ ਕਾਮਯਾਬ ਆ। ਚਲੋ ਮੈਨੂੰ ਵੀ ਕਾਫੀ ਚਿਰ ਹੋ ਗਿਆ, ਪਰ ਮੈਂ ਇਹ ਪੱਕੇ ਤੌਰ ਤੇ ਕਹਿਣਾ ਕਿ ਜੇ ਤੁਹਾਡੇ 'ਚ ਹੌਸਲਾ ਵਾ, ਤੁਸੀਂ ਉਹ ਆਪਣੇ ਅੰਦਰੋਂ ਉਸ ਐਨਰਜੀ ਨੂੰ ਲੈ ਕੇ ਆਉਣੇ, ਜਜ਼ਬੇ ਨੂੰ, ਤੇ ਕੋਈ ਇਦਾਂ ਦੀ ਔਕੜ ਨਹੀਂ ਵੀਰੋ ਕਿ ਤੁਸੀਂ ਸਰ ਕਰਕੇ ਜਿਹੜਾ ਜ਼ਿੰਦਗੀ 'ਚ ਸਫਲ ਨਹੀਂ ਹੋ ਸਕਦਾ। ਸੋ ਇਹ ਜਿਹੜਾ ਕਮਰਸ਼ੀਅਲ ਰੀਅਲ ਏਸਟੇਟ ਦੀ ਵੀ ਗੱਲ ਆ, ਇਵੈਂਚੁਅਲੀ ਇਹ ਉੱਥੇ ਦੀ ਕੜੀ ਉਹਦੇ ਨਾਲ ਹੀ ਜਿਹੜੀ ਢੁਕਦੀ ਆ। ਕਾਮਯਾਬੀਆਂ ਚਲੋ ਪ੍ਰਮਾਤਮਾ ਸਭ ਨੂੰ ਦੇਵੇ। ਤੇ ਬਾਕੀ ਕਮਰਸ਼ੀਅਲ ਰੀਅਲ ਏਸਟੇਟ ਦੀ ਲੋਨਸ ਦੇ ਬਾਰੇ ਕੋਈ ਵੀ ਜਾਣਕਾਰੀ ਹੋਵੇ, ਸੁਖਵੀਰ ਭਾਜੀ ਨਾਲ ਤੁਸੀਂ ਕੰਟੈਕਟ ਕਰ ਲਿਓ। ਹੁਣ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਧੰਨਵਾਦ, ਮਿਹਰਬਾਨੀ।